ਹਜ਼ਰਤ ਈਸਾ ਅਲੈਹਿਸਲਾਮ ਦੇ ਅੱਲਾ ਦੇ ਕੋਲ ਜਾਣ ਤੋਂ 10 ਦਿਨ ਬਾਅਦ ਉਹਨਾਂ ਦੇ ਮੰਨਣ ਵਾਲੇ ਇੱਕ ਘਰ ਵਿੱਚ ਇਕੱਠੇ ਹੋਏ, ਜਿਵੇਂ ਕਿ ਉਹਨਾਂ ਨੂੰ ਕਿਹਾ ਗਿਆ ਸੀ। ਉਹਨਾਂ ਨੇ ਕੁਝ ਆਵਾਜ਼ਾਂ ਸੁਣੀਆਂ, ਜਿਵੇਂ ਕਿ ਤੂਫਾਨ ਆ ਗਿਆ ਹੋਵੇ ਜਾਂ ਬੱਦਲਾਂ ਦੀ ਗੜਗੜਾਹਟ। ਉਸ ਤੋਂ ਬਾਅਦ ਅੱਗ ਦੀਆਂ ਲਪਟਾਂ ਆਈਆਂ, ਜਿਹੜੀਆਂ ਉਹਨਾਂ 'ਤੇ ਆ ਕੇ ਖੜੀਆਂ ਹੋ ਗਈਆਂ, ਅਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਨਾਂ ਅੰਦਰ ਪਾਕ ਰੂਹ ਭਰ ਗਈ ਹੋਵੇ ਅਤੇ ਉਹ ਪਾਕ ਰੂਹ ਉਹਨਾਂ ਨੂੰ ਬੋਲਣ ਲਈ ਮਜਬੂਰ ਕਰ ਰਹੀ ਹੋਵੇ। ਉਹ ਸਾਰੇ ਅਲੱਗ-ਅਲੱਗ ਭਾਸ਼ਾਵਾਂ ਵਿੱਚ ਅੱਲਾ ਦੇ ਗੁਣ ਗਾਉਣ ਲੱਗੇ। ਉਹਨਾਂ ਨੂੰ ਅਲੱਗ-ਅਲੱਗ ਬੋਲੀਆਂ ਬੋਲਦੇ ਵੇਖ ਕੇ ਉੱਥੇ ਦੇ ਲੋਕ ਗੱਲਾਂ ਕਰਨ ਲੱਗੇ ਕਿ ਜਿਹੜੇ ਇਲਾਕੇ ਤੋਂ ਅਸੀਂ ਆਏ ਹਾਂ, ਇਹ ਉੱਥੇ ਦੀ ਬੋਲੀ ਬੋਲਦੇ ਹਨ। ਇਹ ਕਿਵੇਂ ਹੋ ਸਕਦਾ ਹੈ? ਕਿੰਨੇ ਅਚੰਭੇ ਦੀ ਗੱਲ ਹੈ। ਕੁਝ ਮਜ਼ਾਕ ਉਡਾਉਣ ਲੱਗ ਪਏ ਅਤੇ ਕਹਿਣ ਲੱਗੇ ਕਿ ਇਹ ਤਾਂ ਬੋਲ ਰਹੇ ਹਨ ਕਿਉਂਕਿ ਇਹਨਾਂ ਨੇ ਸ਼ਰਾਬ ਪੀਤੀ ਹੋਈ ਹੈ। ਫਿਰ ਪਤਰਸ, ਜਿਹੜਾ ਕਿ ਹਜ਼ਰਤ ਈਸਾ ਦੇ ਚੇਲਿਆਂ ਵਿੱਚੋਂ ਇੱਕ ਸੀ, ਇਹ ਸੁਣ ਕੇ ਅੱਗੇ ਆਇਆ ਅਤੇ ਕਹਿਣ ਲੱਗਾ ਕਿ ਇਹਨਾਂ ਨੇ ਸ਼ਰਾਬ ਨਹੀਂ ਪੀਤੀ ਹੋਈ, ਕਿਉਂਕਿ ਹਾਲੇ ਸਿਰਫ ਸਵੇਰ ਦੇ 9 ਵਜੇ ਹਨ, ਪਰ ਇਹ ਉਹੀ ਕਰ ਰਹੇ ਹਨ ਜਿਸ ਦਾ ਇਹਨਾਂ ਨੂੰ ਵਾਅਦਾ ਕੀਤਾ ਗਿਆ ਸੀ। ਇਸ ਤੋਂ ਬਾਅਦ ਪਤਰਸ ਨੇ ਉਹਨਾਂ ਨੂੰ ਕਿਹਾ ਕਿ ਈਸਾ ਅਲੈਹਿਸਲਾਮ ਅੱਲਾ ਦੇ ਬੰਦੇ ਸਨ ਅਤੇ ਅੱਲਾ ਨੇ ਉਹਨਾਂ ਨੂੰ ਮੁਜਜ਼ੇ ਅਤੇ ਚਮਤਕਾਰ ਦੇ ਕੇ ਭੇਜਿਆ ਸੀ, ਪਰ ਤੁਸੀਂ ਕੁਝ ਜਿਹੜੇ ਇਬਰਾਹੀਮ ਦੀ ਔਲਾਦ ਵਿੱਚੋਂ ਨਹੀਂ ਸਨ, ਤੁਸੀਂ ਉਹਨਾਂ ਦੇ ਨਾਲ ਮਿਲ ਕੇ ਈਸਾ ਅਲੈਹਿਸਲਾਮ ਨੂੰ ਸੂਲੀ 'ਤੇ ਚੜ੍ਹਾ ਦਿੱਤਾ, ਪਰ ਅੱਲਾ ਨੇ ਈਸਾ ਅਲੈਹਿਸਲਾਮ ਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ। ਇਹ ਸਾਰਾ ਕੁਝ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਇਹ ਵੀ ਵੇਖਿਆ ਕਿ ਉਹ ਦੁਬਾਰਾ ਜ਼ਿੰਦਾ ਹੋਏ ਅਤੇ ਹੁਣ ਉਹ ਜੰਨਤ ਦੇ ਵਿੱਚ ਅੱਲਾ ਦੇ ਸੱਜੇ ਹੱਥ ਬੈਠੇ ਹਨ। ਅੱਜ ਦੇ ਦਿਨ ਅੱਲਾ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਹਰ ਕੌਮ ਦਾ ਬਾਦਸ਼ਾਹ ਅਤੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਬਣਾ ਦਿੱਤਾ। ਇਹ ਸੁਣ ਕੇ ਉਹਨਾਂ ਲੋਕਾਂ ਦੇ ਦਿਲ ਦੇ ਅੰਦਰ ਇੱਕ ਗੱਲ ਖੁੱਭੀ ਅਤੇ ਉਹਨਾਂ ਨੇ ਪੁੱਛਿਆ ਕਿ ਅਸੀਂ ਕੀ ਕਰੀਏ। ਪਤਰਸ ਕਹਿੰਦਾ ਕਿ ਤੁਸੀਂ ਮਾफ़ੀ ਮੰਗੋ ਅੱਲਾ ਤੋਂ ਅਤੇ ਤੋਬਾ ਕਰੋ ਅਤੇ ਪਾਕ ਗੁਸਲ ਲਵੋ ਈਸਾ ਅਲੈਹਿਸਲਾਮ ਦੇ ਮੁਤਾਬਿਕ। ਅਜਿਹਾ ਕਰਨ ਨਾਲ ਤੁਹਾਨੂੰ ਪਾਕ ਰੂਹ ਦਾ ਤੋਹਫਾ ਮਿਲੇਗਾ। ਉਹਨਾਂ ਲੋਕਾਂ ਨੇ ਅਜਿਹਾ ਹੀ ਕੀਤਾ ਅਤੇ ਇਸ ਦਿਨ 3000 ਲੋਕ ਹਜ਼ਰਤ ਈਸਾ ਅਲੈਹਿਸਲਾਮ ਦੇ ਮੰਨਣ ਵਾਲੇ ਬਣੇ। ਇਸ ਤਰ੍ਹਾਂ ਉਹ ਇਕੱਠੇ ਹੋਣ ਲੱਗੇ ਅਤੇ ਉਹਨਾਂ ਨੇ ਹਜ਼ਰਤ ਈਸਾ ਅਲੈਹਿਸਲਾਮ ਦੀ ਯਾਦਗਾਰ ਦੇ ਵਿੱਚ ਇਕੱਠੇ ਖਾਣਾ ਖਾਧਾ। ਉਹ ਹਜ਼ਰਤ ਈਸਾ ਦੀਆਂ ਸਿੱਖਿਆਵਾਂ ਨੂੰ ਸੁਣਨ ਲੱਗੇ ਅਤੇ ਉਹਨਾਂ ਦਾ ਯਕੀਨ ਹੋਰ ਵੀ ਪੱਕਾ ਹੋ ਗਿਆ।